अस्सलाम वालेकुम। ਅੱਜ ਦੀ ਵੀਡੀਓ ਦੇ ਵਿੱਚ ਪਿੰਡਾਂ ਦੇ ਵਿੱਚ ਸਾਦਾ ਤੇ ਸਿੰਪਲ ਸ਼ਾਦੀ ਤੁਹਾਨੂੰ ਦਿਖਾਉਣ ਜਾ ਰਿਹਾ ਵਾਂ। ਤੁਹਾਨੂੰ ਦੱਸਦਾ ਚੱਲਾਂ ਖਾਸ ਤੌਰ ਤੇ ਸ਼ਹਿਰ ਵਾਲੇ ਭੈਣ ਭਰਾਵਾਂ ਨੂੰ ਕਿ ਪਿੰਡਾਂ ਦੇ ਵਿਆਹਾਂ ਦੇ ਵਿੱਚ ਵੇਟਰ ਨਹੀਂ ਹੁੰਦੇ, ਮੈਰਿਜ ਹਾਲ ਨਹੀਂ ਹੁੰਦੇ। ਲੋਕ ਗਲੀ ਮੁਹੱਲੇ ਦੇ ਪਿੰਡਾਂ ਦੇ ਜਿਹੜੇ ਨੌਜਵਾਨ ਲੜਕੇ ਆ ਉਹ ਆਪਦੀ ਮਦਦ ਆਪ ਕੰਮ ਕਰਦੇ ਆ ਤੇ ਸਾਰਾ ਸਮਾਨ ਲਿਆਉਂਦੇ ਆ। ਇਹ ਦੇਖੋ ਹੁਣ ਟੈਂਟਾਂ ਦਾ ਸਮਾਨ ਗਿਣਤੀ ਕਰਕੇ ਲੈ ਕੇ ਜਾ ਰਹੇ ਆ। ਤੁਹਾਨੂੰ ਦੱਸਦਾ ਚੱਲਾਂ ਕਿ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਮੇਰੇ ਪਿੰਡ ਦੇ ਅੰਦਰ ਟੈਂਟ ਦਾ ਸਮਾਨ ਬਿਲਕੁਲ ਫਰੀ ਮਿਲਦਾ ਵਾ। ਇੱਥੋਂ ਜਿਹੜੀ ਚੀਜ਼ ਵੀ ਜ਼ਰੂਰਤ ਆ, ਜਿਹੜੀ ਕਮੇਟੀ ਆ ਪਿੰਡ ਦੀ, ਉਹਨੇ ਸਮਾਨ ਲਿਆ ਕੇ ਰੱਖਿਆ ਹੋਇਆ। ਜਿੰਨੀ ਤੁਹਾਨੂੰ ਜ਼ਰੂਰਤ ਆ ਗਿਣ ਕੇ ਤੁਸੀਂ ਲੈ ਜਾਣਾ ਵਾ ਤੇ ਆਪਣਾ ਜਿਹੜਾ ਸ਼ਾਦੀ ਦਾ ਜਾਂ ਫੌਤਗੀ ਦਾ ਫੰਕਸ਼ਨ ਆ ਉਹ ਅਟੈਂਡ ਕਰਕੇ ਤੇ ਵਾਪਸ ਉੱਥੇ ਹੀ ਰੱਖ ਦੇਣਾ ਵਾ। ਬਹੁਤ ਖੂਬਸੂਰਤ ਜ਼ਿੰਦਗੀ ਆ। ਅੱਜ ਦੇ ਵਲੌਗ 'ਚ ਪਿੰਡਾਂ ਦੀ ਸਾਦਾ ਜ਼ਿੰਦਗੀ, ਸਾਦਾ ਵਿਆਹ ਕਿੱਦਾਂ ਹੁੰਦੇ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ। ਦੇਖਣ ਵਾਲੇ तमाम ਭੈਣ ਭਰਾਵਾਂ ਵੀਰਾਂ ਨੂੰ ਗੁਜ਼ਾਰਿਸ਼ ਆ ਕਿ ਜੇ ਚੈਨਲ ਨੂੰ ਹਜੇ तक सब्सक्राइब नहीं किया तो वो भी नाल कर लो। हाँ जी, ये अब सामान हमने लोड कर लिया है। उत्ते मुकर ओए, ये मेरा कज़न है अब्बास भाई, लाहौर से सामान लोड कर लिया। वो पीछे अभी कर भी रहे हैं तो तुर के नहीं तू बह जा, मैं उधर बह जाना, मैं व्लॉग च। अच्छा तो मेरे को लाइसेंस है HTV। ਪਿੰਡ ਦੇ ਵੀਰਾਂ ਨੇ ਭਰਾਵਾਂ ਨੇ ਸਮਾਨ ਜਿਹੜਾ ਵਾ ਉਹ ਲੋਡ ਰੇੜੀਆਂ ਦੇ ਉੱਤੇ, ਬੈਲ ਗਾੜੀ ਜਿਹਨੂੰ ਉਰਦੂ 'ਚ ਕਹਿੰਦੇ ਆ, ਉਹਨਾਂ ਦੇ ਉੱਤੇ ਲੋਡ ਕਰ ਲਿਆ। ਇੱਕ ਉਹ ਪਿੱਛੇ ਆ ਰਹੀ ਆ ਤੇ 2 ਚੱਕਰ ਲਾ ਲਏ ਆ। ਪਿੰਡ ਦੇ ਵਿੱਚ ਐਦਾਂ ਲੋਕ ਕਿਸੇ ਦੀ ਧੀ ਧਿਆਣੇ ਦਾ ਵਿਆਹ ਹੋਵੇ ਤੇ ਆਪਸ ਵਿੱਚ ਮਿਲ ਕੇ ਕੰਮ ਕਰਦੇ ਆ। ਨਾ ਵੇਟਰਾਂ ਦੀ ਜ਼ਰੂਰਤ ਪੈਂਦੀ ਆ ਤੇ ਨਾ ਹੀ ਮੈਰਿਜ ਹਾਲਾਂ ਦੀ। ਬੜੇ ਖੁਸ਼ੀ ਦੇ ਨਾਲ ਵਿਆਹ ਹੁੰਦਾ ਤੇ ਬਹੁਤ ਹੀ ਮਜ਼ਾ ਆਉਂਦਾ। ਹੁਣ ਅਸੀਂ ਸਮਾਨ ਜਿਹੜਾ ਟੈਂਟ ਦਾ, ਕੁਰਸੀਆਂ, ਦੇਗਾਂ ਵਗੈਰਾ ਉਹ ਲੋਡ ਕਰਕੇ ਸ਼ਾਦੀ ਵਾਲੇ ਘਰ ਵੱਲ ਨੂੰ ਜਾ ਰਹੇ ਹਾਂ। ਜਿੱਦਾਂ ਕਿ ਤੁਸੀਂ ਦੇਖਦੇ ਹੋ ਕਿ ਰੇੜੀਆਂ ਦੇ ਉੱਤੇ ਅਸੀਂ ਸਮਾਨ ਲੋਡ ਕੀਤਾ ਵਾ ਤੇ ਇਸ ਅੰਦਾਜ਼ ਦੇ ਨਾਲ ਪਿੰਡਾਂ ਦੀ ਜਿਹੜੀ ਸ਼ਾਦੀ ਆ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ। ਭਾਈ ਕਿੱਥੇ ਹੋ? ਓ ਯਾਰ ਰੋਟੀਆਂ ਅਰਜੈਂਟ ਚਾਹੀਦੀਆਂ 80-90 ਭੇਜਾਂ ਮੁੰਡਾ। ਚਲੋ ਠੀਕ ਆ, ਚੰਗੀ ਸਾਫ ਸੁਥਰੀ ਰੋਟੀ ਲਾ ਕੇ ਭੇਜੀ ਮੇਰਾ ਭਰਾ। ਰੋਟੀ ਥੋੜੀ ਜਿਹੀ ਥੁੜ ਗਈ ਸੀ ਜਿਹਦੀ ਵਜ੍ਹਾ ਨਾਲ ਮੇਰੀ ਡਿਊਟੀ ਲੱਗ ਗਈ ਕਿ ਫੌਰਨ ਜਾ ਕੇ ਤੰਦੂਰ ਤੋਂ ਹੋਰ ਰੋਟੀਆਂ ਲੈ ਕੇ ਆ ਤੇ ਮੈਂ ਤੰਦੂਰ ਤੇ ਆਇਆ ਤੇ ਰੋਟੀਆਂ ਲੈ ਕੇ ਆ ਗਿਆ। ਆਹ ਵਾ ਜੀ ਪਿੰਡ ਦੀ ਰਾਤ ਤੇ ਸਵੇਰ ਬਰਾਤ ਲਈ ਖਾਣੇ ਤਿਆਰ ਕੀਤੇ ਜਾ ਰਹੇ ਆ ਆਪਸ ਵਿੱਚ ਮਿਲ ਕੇ ਤੇ ਰਲ ਕੇ। ਐਲਾਨ ਹੋ ਰਿਹਾ ਪਿੱਛੇ ਤੁਹਾਨੂੰ ਸੁਣ ਰਿਹਾ ਵਾ ਕਿ ਪਿੰਡ ਦੇ ਵਿੱਚ ਪਹਿਰਾ ਵੀ ਲੱਗਣਾ ਰਾਤ 10 ਤੋਂ ਸਵੇਰ 4 ਵਜੇ ਤੱਕ। ਇਸ ਤਰ੍ਹਾਂ ਲੋਕ ਪਿੰਡ ਦੀ ਜ਼ਿੰਦਗੀ ਗੁਜ਼ਾਰਦੇ ਆ। ਸਵੇਰ ਹੋਈ ਤੇ ਮੇਰੀ ਡਿਊਟੀ ਲੱਗੀ ਹੋਈ ਸੀ ਕਿ ਸਮੁੰਦਰੀ ਸ਼ਹਿਰ ਤੋਂ ਤੂੰ ਨਾਨ ਨਾਸ਼ਤੇ ਲਈ ਲੈ ਕੇ ਆਣੇ ਆ। ਮੈਂ ਸਵੇਰ 6 ਵਜੇ ਉੱਠਿਆ, ਦਵਾ ਦਵ ਨਹਾਇਆ, ਨਹਾ ਕੇ ਤੇ ਤੰਦੂਰ ਤੋਂ ਜਾ ਕੇ ਨਾਨ ਲੈ ਕੇ ਤੇ ਪਿੰਡ ਵੱਲ ਨੂੰ ਵਾਪਸ ਤੁਰ ਪਿਆ। ਤੇ ਰਾਸਤੇ 'ਚ ਜਾਂਦਿਆਂ ਕੀ ਦੇਖਿਆ ਕਿ ਸ਼ਹਿਰ ਦੇ ਲੋਕ ਤੇ 9-10 ਵਜੇ ਉੱਠਦੇ ਆ। ਧੁੰਦ ਹੋਣ ਦੇ, ਠੰਡ ਹੋਣ ਦੇ ਬਾਵਜੂਦ 6 ਵਜੇ ਹੀ ਲੋਕ ਮੱਝਾਂ ਲਈ ਪੱਠੇ, ਚਾਰਾ ਜਿਹਨੂੰ ਉਰਦੂ 'ਚ ਕਹਿੰਦੇ ਆ, ਉਹ ਲੈਣ ਆਪਣੇ ਖੇਤਾਂ ਦੇ ਵਿੱਚ ਪਹੁੰਚ ਚੁੱਕੇ ਆ। ਇਹ ਵਾ ਮੇਰਾ ਸੋਹਣਾ ਪਿੰਡ। ਅੱਜ ਦਾ ਵਲੌਗ ਕਿੱਦਾਂ ਦਾ ਲੱਗਾ ਕਮੈਂਟਸ ਬਾਕਸ ਜ਼ਰੂਰ ਦੱਸਿਓ। ਮੈਨੂੰ ਇਜਾਜ਼ਤ ਦਿਓ।